Ukraine says more than 150 Chinese mercenaries are fighting for Russia and Ukraine. Beijing slams irresponsible remarks after Zelensky says Chinese recruits fighting for Russia. ਟਰੰਪ ਦੀ ਸਕਸੈਸ ਸੀ ਜਿਹਦੇ ਥੱਲੇ ਜਿਹੜੇ ਹਮਾਸ ਨੇ ਇਜ਼ਰਾਈਲੀ ਚੁੱਕੇ ਹੋਏ ਸੀ ਉਹ ਛੱਡੇ ਔਰ ਜਿਹੜੇ ਸੈਂਕੜਿਆਂ ਫਲਸਤੀਨੀ ਇਜ਼ਰਾਈਲ ਦੀ ਪ੍ਰਿਜ਼ਨ 'ਚ ਸੀ ਉਹਨਾਂ ਦੀ ਰਿਹਾਈ ਹੋਈ। UN says nearly 400,000 displaced since end of Gaza ceasefire. Indonesia president says ready to temporarily shelter Gazans. ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਰਿਫ ਵਾਰ ਦੇ ਚੱਲਦਿਆਂ ਗਜ਼ਾ ਅਤੇ ਯੂਕਰੇਨ ਵਿੱਚ ਕੀ ਚੱਲ ਰਿਹਾ ਇਹ ਸਭ ਖਬਰਾਂ ਪਛੜ ਗਈਆਂ ਹਨ। ਵਿਊਅਰਸ ਇਉਂ ਜਾਪਦਾ ਹੈ ਕਿ ਗਜ਼ਾ ਨੂੰ ਵਿਹਲਾ ਕਰਵਾਉਣ ਦਾ ਕੰਮ ਇਜ਼ਰਾਈਲ ਨੇ ਲਗਭਗ ਪੂਰਾ ਕਰ ਲਿਆ ਔਰ ਇੰਡੋਨੇਸ਼ੀਆ ਵੱਲੋਂ ਫਲਸਤੀਨੀਆਂ ਨੂੰ ਲੈਣ ਦੀ ਪੇਸ਼ਕਸ਼ ਦੱਸਦੀ ਹੈ ਕਿ ਫਲਸਤੀਨੀਆਂ ਨੇ ਮੁੜ ਗਜ਼ਾ ਵਿੱਚ ਨਹੀਂ ਵਸਣ ਦਿੱਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਟੈਰਿਫ ਉਸ ਨੇ ਜਿਹੜੇ ਵੱਡੇ ਦੋ ਇਸ਼ੂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਮੁੱਢਲੇ ਦਿਨਾਂ ਦੇ ਵਿੱਚ ਫੋਕਸ ਵੀ ਸਨ ਔਰ ਉਸ ਦੇ ਉੱਤੇ ਬਹੁਤ ਸਾਰੀ ਜਿਹੜੀ ਹੈ ਉਹ ਹੀਟ ਵੀ ਜਨਰੇਟ ਹੋਈ, ਖਾਸ ਤੌਰ 'ਤੇ ਜਦੋਂ ਜ਼ੈਲੈਂਸਕੀ ਵਾਈਟ ਹਾਊਸ 'ਚ ਵਿਜ਼ਿਟ ਕੀਤਾ ਔਰ ਬਹਿਸ ਮੁਬੈਸਾ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਵੀ ਪ੍ਰੈਜ਼ੀਡੈਂਟ ਨਾਲ ਵੀ ਔਰ ਉਹਨੂੰ ਬਿਨਾਂ ਕੁਛ ਖਵਾਏ ਪਿਆਏ ਵਾਈਟ ਹਾਊਸ 'ਚੋਂ ਲੱਤ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਰੋਟੀ ਉਹੀ ਪੱਕੀ ਪਕਾਈ ਰਹਿ ਗਈ ਔਰ ਫਿਰ ਉਸ ਨੂੰ ਝੁਕਣ 'ਤੇ ਮਜਬੂਰ ਕੀਤਾ ਗਿਆ। ਜੋ ਰੇਅਰ ਅਰਥ ਮਟੀਰੀਅਲ ਦੇ ਥੱਲੇ ਡੀਲ ਬਣ ਗਈ, ਹੋ ਗਈ, ਨਹੀਂ ਹੋਈ, ਉਹਨੂੰ ਪਾਸੇ ਰੱਖ ਕੇ ਯੂਰਪੀਅਨ ਯੂਨੀਅਨ ਨੂੰ ਪਾਸੇ ਰੱਖ ਕੇ ਨੈਟੋ ਨੂੰ ਪਾਸੇ ਰੱਖ ਕੇ ਡਾਇਰੈਕਟਲੀ ਅਮਰੀਕਨ ਫੋਰਨ ਮਿਨਿਸਟਰ ਔਰ ਰਸ਼ੀਅਨ ਜਿਹੜੇ ਨੇ ਉਹ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਮਿਲੇ। ਦੋ ਮੁਲਾਕਾਤਾਂ ਇਸ ਮੁੱਦੇ ਦੇ ਉੱਤੇ ਹੋਈਆਂ ਔਰ ਜਿਹੜਾ ਦਾਅਵਾ ਸੀ ਪ੍ਰੈਜ਼ੀਡੈਂਟ ਟਰੰਪ ਦਾ ਕਿ ਵੀ 24 ਘੰਟੇ ਦੇ ਵਿੱਚ ਮੈਂ ਤਾਂ ਇਹਨੂੰ ਕਰ ਦਿਆਂਗਾ, ਉਹ ਤਾਂ ਜ਼ੈਲੈਂਸਕੀ ਤਾਂ ਇਨ ਲਾਈਨ ਫਾਲ ਕਰ ਗਿਆ। ਪਰ ਇਵੈਂਚੁਅਲੀ ਜਿਸ ਲੈਵਲ ਦੇ ਉੱਤੇ ਪੁਤਿਨ ਨੇ ਜਿਹੜਾ ਟਰੰਪ ਦੇ ਨਾਲ ਜਦੋਂ ਗੁਫ਼ਤਗੂ ਕੀਤੀ, ਨਿਕਲਣਾ ਕੀ ਸੀ, ਫਿਰ ਟਰੰਪ ਦੀ ਫਰਸਟ੍ਰੇਸ਼ਨ ਇਹੀ ਸੀ ਕਿ ਵੀ ਉਹਨਾਂ ਨੇ ਰੂਸ ਤੋਂ ਆਪਣੀ ਫਰਸਟ੍ਰੇਸ਼ਨ ਦਿਖਾਈ ਔਰ ਉਹਨਾਂ ਨੇ ਆਈ ਐਮ ਪਿਸਡ ਆਫ ਇਹ ਲਫ਼ਜ਼ ਇਸਤੇਮਾਲ ਕੀਤੇ। ਉਸ ਤੋਂ ਬਾਅਦ ਅਸੀਂ ਨਹੀਂ ਸੁਣਿਆ ਕਿ ਭਾਈ ਹੁਣ ਇਹ ਗੁਫ਼ਤਗੂ ਗੱਲਬਾਤ ਕਿਸ ਲੈਵਲ 'ਤੇ 24 ਘੰਟੇ ਤਾਂ ਕਈ ਘੰਟੇ ਲੰਘ ਗਏ ਨੇ। ਹਾਂ, ਹੁਣ ਦੋ ਖਬਰਾਂ ਜਿਹੜੀਆਂ ਇਸ ਹਵਾਲੇ ਨਾਲ ਦੋ ਤਿੰਨ ਜਿਹੜੀਆਂ ਨੇ ਕਿ ਜਿਹੜੀ ਅਮਰੀਕਾ ਦੀ ਐਂਬੈਸਡਰ ਸੀ ਯੂਕਰੇਨ 'ਚ ਬੀਬੀ ਬ੍ਰਿਜਟ ਬ੍ਰਿੰਕ, US ਐਂਬੈਸਡਰ ਟੂ ਯੂਕਰੇਨ ਟੂ ਸਟੈਪ ਡਾਊਨ ਐਜ਼ ਪੀਸ ਟਾਕਸ ਅਨਸਰਟਨ, ਕਿ ਉਹ ਅਸਤੀਫਾ ਦੇ ਕੇ ਘਰੇ ਆ ਰਹੀ ਹੈ ਕਿਉਂਕਿ ਸ਼ਾਂਤੀ ਵਾਰਤਾ ਕਿਤੇ ਵੀ ਨਹੀਂ ਜਾ ਰਹੀ। ਦੂਸਰੇ ਪਾਸੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕੱਲ੍ਹ 2 ਦਿਨ ਪਹਿਲੇ ਪਰਸੋਂ ਸ਼ਾਇਦ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਲਾਇਆ ਚਾਰਜ ਕਿ ਵੀ ਜਿਹੜੇ ਚੀਨੀ ਨੇ ਉਹ ਰੂਸ ਵੱਲੋਂ ਲੜ ਰਹੇ ਨੇ ਯੂਕਰੇਨ 'ਚ। ਉਹਨਾਂ ਨੇ ਕਿਹਾ ਜੀ 2 ਚੀਨੀ ਅਸੀਂ ਫੜੇ ਨੇ ਜਿਨ੍ਹਾਂ ਦੇ ਕੋਲ ਉਹਨਾਂ ਦੇ ID ਕਾਰਡ ਨੇ, ਉਹਨਾਂ ਦੀ ਟ੍ਰੇਨਿੰਗ ਔਰ ਦੂਜੇ ਉਹ ਨੇ। ਔਰ ਇਹਦਾ ਮਤਲਬ ਇਹ ਹੈ ਕਿਉਂਕਿ ਨਾਰਥ ਕੋਰੀਆ ਬਾਰੇ ਤਾਂ ਪਹਿਲਾਂ ਹੀ ਸੀ ਕਿ 10,000 ਤੋਂ 12,000 ਤੱਕ ਨਾਰਥ ਕੋਰੀਆ ਦੇ ਫੌਜੀ ਜਿਹੜੇ ਨੇ ਉਹ ਲੜ ਰਹੇ ਨੇ, ਉਹ ਡੀਲ ਸੀ, ਉਹ ਤਾਂ ਆਫੀਸ਼ੀਅਲੀ ਵੀ ਆਈ। ਪਰ ਚਾਈਨਾ ਜਿਹੜਾ ਆਪਣੇ ਆਪ ਨੂੰ ਇਸ ਮੁੱਦੇ ਦੇ ਉੱਤੇ ਨਿਊਟਰਲ ਪ੍ਰੈਜ਼ੈਂਟ ਕਰ ਰਿਹਾ ਸੀ, ਇਹ ਯੂਕਰੇਨ ਨੇ ਇਹ ਕਿਹਾ ਕਿ ਵੀ ਇਹ ਚੀਨੇ ਲੜ ਰਹੇ ਨੇ। ਹਾਲਾਂਕਿ ਮੈਂ ਸਮਝਦਾ ਵੀ ਯੂਕਰੇਨ ਵਾਲੇ ਨੂੰ ਇਹ ਤਾਂ ਸਮਝ ਆਇਆ ਵੀ ਚੀਨੇ ਲੜ ਰਹੇ ਨੇ, ਉਹਨੇ ਕੀਤਾ। ਹੁਣ ਅੱਜ ਜਦੋਂ ਐਸੋਸੀਏਟਡ ਪ੍ਰੈਸ ਦੀ ਮੈਂ ਖਬਰ ਦੇਖਦਾ, Ukraine says more than 150 Chinese mercenaries are fighting for Russia and Ukraine. ਹੁਣ ਮਰਸਨਰੀ ਕਹਿਣਾ ਸ਼ੁਰੂ ਕੀਤਾ, ਮਰਸਨਰੀ ਪੇਸ਼ਾਵਰ ਜਿਹੜੇ। ਲੇਕਿਨ ਆਲਰੇਡੀ ਇੰਡੀਆ ਨੇ ਤਾਂ ਆਪਣੀ ਪਾਰਲੀਮੈਂਟ ਦੇ ਵਿੱਚ ਮੰਨਿਆ ਹੋਇਆ ਵੀ 100 ਤੋਂ ਜ਼ਿਆਦਾ ਇੰਡੀਅਨ ਜਿਹੜੇ ਨੇ ਉਹ ਲੜ ਰਹੇ ਨੇ ਰਸ਼ੀਆ ਦੇ ਬਿਹਾਫ 'ਤੇ ਯੂਕਰੇਨ ਦੇ ਖਿਲਾਫ। ਹਾਲਾਂਕਿ ਜਿਹੜੀਆਂ ਟਰੂ ਫਿਗਰਸ ਨੇ ਉਸ ਤੋਂ ਜ਼ਿਆਦਾ ਨੇ ਕਿਉਂਕਿ ਉਹ ਮਰਸਨਰੀ ਜਿਹੜੇ ਏਜੰਟਾਂ ਰਾਹੀਂ ਦੂਜਿਆਂ ਰਾਹੀਂ ਉੱਥੇ ਪਹੁੰਚਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਜੀ ਤੁਹਾਨੂੰ ਇੰਨੀ ਤਨਖਾਹ, ਇੰਨਾ ਦੂਜਾ ਤਨਖਾਹ ਤਾਂ ਲੈਣਗੇ ਜੇ ਬਚਣਗੇ। ਸੋ ਇਹ ਮਰਸਨਰੀਜ਼ ਨੂੰ ਚਾਈਨਾ ਦੇ ਨਾਲ ਜੋੜ ਕੇ ਔਰ ਇਹ ਜਿਹੜਾ ਇਸ ਨੇ
ਜ਼ੈਲੈਂਸਕੀ ਨੇ ਕਿਹਾ ਇਸ ਦੇ ਉੱਤੇ ਜਿਹੜਾ ਕਾਫੀ ਰੋਸਾ ਜ਼ਾਹਰ ਕੀਤਾ ਔਰ ਇਸ ਦੇ ਉੱਤੇ ਈਵਨ ਕ੍ਰੈਮਲਿਨ ਨੇ ਵੀ, ਰਸ਼ੀਆ ਨੇ ਵੀ ਕਿਹਾ, ਕ੍ਰੈਮਲਿਨ ਸੇਜ਼ ਚਾਈਨਾ ਨਾਟ ਬੀਇੰਗ ਡਰਾਨ ਇਨਟੂ ਯੂਕਰੇਨ ਕਨਫਲਿਕਟ, ਕਿ ਵੀ ਇਹ ਨਹੀਂ ਹੈ। ਔਰ ਚਾਈਨਾ ਨੇ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਬੀਜਿੰਗ ਸਲੈਮਸ ਇਰਰਿਸਪੋਂਸਿਬਲ ਰਿਮਾਰਕਸ ਆਫਟਰ ਜ਼ੈਲੈਂਸਕੀ ਸੇਜ਼ ਚਾਈਨੀਜ਼ ਰਿਕਰੂਟਸ ਫਾਈਟਿੰਗ ਫਾਰ ਰਸ਼ੀਆ, ਕਿ ਵੀ ਇਹ ਉਹਨੂੰ ਭੰਨਿਆ। ਪਰ ਦੂਸਰੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਰੂਸ ਬਿਲਕੁਲ ਪਿੱਛੇ ਨਹੀਂ ਹਟਿਆ। ਟਰੰਪ ਨੇ ਇਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ। ਅਮਰੀਕਾ ਦੀ ਐਂਬੈਸਡਰ ਵੀ ਜਿਹੜੀ ਹੈ ਉਹ ਛੱਡ ਕੇ ਜਿਹੜੀ ਹੈ ਉਹ ਜਾ ਰਹੀ ਹੈ, ਮਤਲਬ ਵਾਪਸ ਆ ਰਹੀ ਹੈ। ਲੇਕਿਨ ਇਸੇ ਦੌਰਾਨ ਇੱਕ ਜਿਹੜੀ ਡੀਲ ਅਮਰੀਕਾ, ਜਿਹਨੂੰ ਸਵੈਪਿੰਗ ਆਫ ਪ੍ਰਿਜ਼ਨਰਸ ਕਹਿੰਦੇ ਨੇ, ਉਹ ਆਈ ਹੈ ਕਿ US ਰਸ਼ੀਅਨ ਡਿਊਲ ਨੈਸ਼ਨਲ ਕਸੀਨੀਆ ਕੈਰੋਲੀਨਾ ਫਰੀਡ ਇਨ ਪ੍ਰਿਜ਼ਨਰ ਸਵੈਪ ਬਿਟਵੀਨ ਮਾਸਕੋ ਐਂਡ ਵਾਸ਼ਿੰਗਟਨ। ਹੁਣ ਇਹ ਬੀਬੀ ਜਿਹੜੀ ਕਸੈਨੀਆ ਕੈਰੋਲੀਨਾ, ਇਹ ਅਮਰੀਕਾ ਦੀ ਹੈ, ਜਿਹੜੀ ਹੈ ਉਹ ਸਿਟੀਜ਼ਨ ਹੈ, ਇਹ ਬੈਲੇ ਡਾਂਸਰ ਹੈ ਔਰ ਵਿਆਹੀ ਅਮਰੀਕਨ ਨਾਲ ਹੋਈ ਹੈ, ਉਸ 'ਤੇ ਬੇਸਡ ਅਮਰੀਕਨ ਸਿਟੀਜ਼ਨਸ਼ਿਪ ਮਿਲੀ। ਜ਼ਾਹਰ ਹੈ ਇਹਨੇ $51 ਜਿਹੜੇ ਨੇ ਉਹ ਕਿਸੇ ਯੂਕਰੇਨੀਅਨ ਚੈਰਿਟੀ ਨੂੰ ਦਿੱਤੇ ਕਿ ਯੂਕਰੇਨ ਦੇ ਲੋਕਾਂ ਦੀ ਮਦਦ ਲਈ। ਇਹਦਾ ਹੋਮਲੈਂਡ ਤਾਂ ਰਸ਼ੀਆ ਹੈ। ਇਹ ਜਦੋਂ ਰਸ਼ੀਆ ਗਈ ਔਰ ਉਹਨੂੰ ਟ੍ਰੇਟਰ ਕਲੌਜ਼ ਦੇ ਥੱਲੇ ਗ੍ਰਿਫਤਾਰ ਕਰਕੇ ਟ੍ਰਾਇਲ ਚਲਾਇਆ ਗਿਆ ਔਰ ਉਹਨੂੰ ਕਿਹਾ ਗਿਆ ਕਿ $52 ਦੇਖੋ। Carolina was arrested in February 2024 and convicted of treason later that year on charges stemming from a donation of about $52 to charity aiding Ukraine, ਕਿ ਯੂਕਰੇਨ ਦੀ ਮਦਦ ਵਾਲੀ। ਹੁਣ ਇਹ ਉਹਨਾਂ ਦੀ ਕੈਚ ਸੀ, ਟ੍ਰਾਇਲ ਚੱਲ ਰਿਹਾ ਸੀ ਔਰ ਇਹ ਅਮਰੀਕਾ ਨੇ UAE ਰਾਹੀਂ, ਇਸ ਵੇਲੇ UAE ਵੀ ਕਤਰ ਤੋਂ ਬਾਅਦ ਦੂਸਰਾ ਮੁਲਕ ਬਣ ਗਿਆ, ਕਿਉਂਕਿ UAE ਦੁਬਈ ਦੇ ਵਿੱਚ ਬਹੁਤ ਸਾਰੇ ਰਸ਼ੀਅਨ ਵੀ ਔਰ ਯੂਕਰੇਨੀਅਨ ਵੀ, ਅਮਰੀਕਨਸ ਵੀ, ਉਹ ਨਵਾਂ ਹੈਵਨ ਬਣਾਇਆ ਹੋਇਆ। ਉਹਨਾਂ ਨੇ ਡੀਲ ਸਟ੍ਰਾਈਕ ਕੀਤੀ ਔਰ ਆਲਰੇਡੀ ਜਿਹੜੀ ਹੈ ਉਸ ਦੀ ਰਿਲੀਜ਼ ਹੋਈ ਹੈ ਰਸ਼ੀਆ ਤੋਂ ਔਰ ਉਹ ਜਿਹੜੀ ਹੈ US ਉਹਨਾਂ ਨੇ ਇਹ ਸਾਰੇ ਦੇ ਉੱਤੇ ਉਹਨੂੰ ਹਵਾਲੇ ਕੀਤਾ। ਟੂਡੇ ਪ੍ਰੈਜ਼ੀਡੈਂਟ ਟਰੰਪ ਬ੍ਰੌਟ ਹੋਮ another wrongfully detained American from Russia. Mr. Ratcliffe said, I am proud of CIA officers who worked tirelessly to support this effort and we appreciate the government of UAE for enabling the exchange. ਹੁਣ UAE ਵਿਚੋਲਗੀ ਕਰ ਰਿਹਾ ਹੈ। ਅਮਰੀਕਨ CIA ਨੇ ਇਸ ਬੀਬੀ ਨੂੰ ਰੂਸ ਦੇ ਚੁੰਗਲ ਤੋਂ ਛਡਾਇਆ ਔਰ ਬਦਲੇ ਦੇ ਵਿੱਚ ਕੋਈ ਰਸ਼ੀਅਨ, ਕਿਉਂਕਿ ਜਦੋਂ ਪ੍ਰਿਜ਼ਨਰ ਸਵੈਪ ਹੁੰਦਾ ਹੈ ਮਤਲਬ ਇਹ ਹੈ ਵੀ ਅਸੀਂ ਤੁਹਾਡੇ ਛੱਡੇ, ਤੁਸੀਂ ਸਾਡੇ ਛੱਡੋ। ਸੋ ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਭਾਵੇਂ ਫਰਸਟ੍ਰੇਸ਼ਨ ਦਾ ਔਰ ਦੂਸਰਾ ਜ਼ਿਕਰ ਹੈ ਕਿ ਰਸ਼ੀਆ ਤੋਂ, ਲੇਕਿਨ ਇਹ ਜਿਹੜੀ ਹੈ ਬਿਹਾਈਂਡ ਦਾ ਬੈਕ ਨੈਗੋਸ਼ੀਏਸ਼ਨ ਉਹ ਚੱਲ ਵੀ ਰਹੀ ਹੈ। ਪਰ ਸਭ ਤੋਂ ਜ਼ਿਆਦਾ ਜਿਹੜਾ ਨਿੱਜੀ ਤੌਰ ਤੇ ਵੀ ਮੇਰੇ ਲਈ ਦੁਖਦਾਈ ਔਰ ਪੇਨਫੁਲ ਹੈ ਉਹ ਹੈ ਗਜ਼ਾ ਦੀ ਹਾਲਤ। ਟੈਂਪਰਰੀ ਸੀਜ਼ ਫਾਇਰ ਟਰੰਪ ਦੀ ਸਕਸੈਸ ਸੀ, ਜਿਹਦੇ ਥੱਲੇ ਜਿਹੜੇ ਹਮਾਸ ਨੇ ਇਜ਼ਰਾਈਲੀ ਚੁੱਕੇ ਹੋਏ ਸੀ ਉਹ ਛੱਡੇ ਔਰ ਜਿਹੜੇ ਸੈਂਕੜਿਆਂ ਫਲਸਤੀਨੀ ਇਜ਼ਰਾਈਲ ਦੀ ਪ੍ਰਿਜ਼ਨ 'ਚ ਸੀ ਉਹਨਾਂ ਦੀ ਰਿਹਾਈ ਹੋਈ। ਲੇਕਿਨ ਫਿਰ ਅਚਾਨਕ ਇਹ ਕਹਿ ਕੇ ਇਜ਼ਰਾਈਲ ਨੇ ਕਿ ਜੀ ਨਹੀਂ ਇਹ ਜਿਹੜਾ ਉਹ ਇਵੇਂ ਨਹੀਂ ਤਾਂ ਉਵੇਂ, ਜਿਵੇਂ ਬਹਾਨਾ ਹੁੰਦਾ, ਤਾਂ ਉਹਨਾਂ ਨੇ ਬੰਬਾਰਡਮੈਂਟ ਗਾਜ਼ਾ ਦੀ ਜਿਹੜੀ ਹੈ ਉਹ ਰਿਜ਼ਿਊਮ ਕਰ ਲਈ। ਫਿਰ ਇਹੀ ਪੀਰੀਅਡ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਗਜ਼ਾ ਬਿਊਟੀਫੁਲ, ਉਹਨੂੰ ਅਸੀਂ ਟੂਰਿਸਟ ਰਿਜ਼ੋਰਟ ਬਣਾਵਾਂਗੇ ਔਰ ਇਹਨਾਂ ਨੂੰ ਮੈਂ ਇਜਿਪਟ ਨੂੰ ਕਿਹਾ ਤੇ ਫਲਾਣੇ ਨੂੰ ਕਿਹਾ, ਜਾਰਡਨ ਨੂੰ, ਔਰ ਕਿ ਉਹ ਉੱਥੇ ਫਲਸਤੀਨੀ ਰਹਿਣਗੇ। ਉਹਨਾਂ ਮੁਲਕਾਂ ਨੇ, ਅਰਬ ਲੀਗ ਨੇ ਸਟੈਂਡ ਲੈ ਲਿਆ, ਉਹਨਾਂ ਨੇ ਨਾ ਕਰਤੀ। ਹੁਣ ਇਜ਼ਰਾਈਲ ਨੇ ਲਗਾਤਾਰ ਬੌਂਬਿੰਗ ਜਾਰੀ ਰੱਖੀ ਔਰ ਹੁਣ ਕੱਲ ਜਦੋਂ ਅਚਾਨਕ ਮੈਨੂੰ ਸੀ ਕਿ ਵੀ ਜੇ ਇਹ ਅਰਬਾਂ ਨੇ ਤਾਂ ਨਾ ਕਰ ਦਿੱਤੀ, ਜੇ ਲੈਣਗੇ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਕਿ ਵੀ ਤੁਸੀਂ ਕਿਵੇਂ ਉਹਨਾਂ ਦਾ ਜਿਹੜਾ ਕਰ ਰਹੇ ਹੋ। ਗਜ਼ਾ ਦੇ ਲੋਕਾਂ ਨੇ ਵੀ ਕਿਹਾ ਵੀ ਅਸੀਂ ਨਹੀਂ ਜਾਣਾ, ਪਰ ਇਜ਼ਰਾਈਲ ਨੇ ਇੰਨੀ ਬੰਬਾਰਡਮੈਂਟ ਕੀਤੀ, ਇੰਨਾ ਬੇਗੁਨਾਹ ਮਾਰ ਘਰ ਢਾਈ ਗਏ ਕਿ ਇਹ ਖਬਰ ਹੈ UN says nearly 400,000 displaced since end of Gaza ceasefire। ਦੇਖੋ ਔਰ 4 ਲੱਖ ਲੋਕ ਜਿਹੜੇ ਨੇ ਉਹ ਇਹਨਾਂ ਕੁਛ ਹਫ਼ਤਿਆਂ 'ਚ 2-3 ਹਫ਼ਤੇ ਜਦੋਂ ਦਾ ਉਹ ਉਹਨਾਂ ਨੇ ਮਾਰ ਕੇ ਜਿਹੜਾ ਉਹਨਾਂ ਨੂੰ ਡਿਸਪਲੇਸ ਕਰਤਾ। ਤੇ ਅਚਾਨਕ ਜਿਹੜਾ ਇਹਦੇ 'ਚੋਂ ਆਇਆ, ਇੰਡੋਨੇਸ਼ੀਆ ਪ੍ਰੈਜ਼ੀਡੈਂਟ ਸੇਜ਼ ਰੈਡੀ ਟੂ ਟੈਂਪਰੇਰੀਲੀ ਸ਼ੈਲਟਰ ਗਾਜ਼ਨਸ। ਹੁਣ ਟੈਂਪਰੇਰੀ ਸ਼ੈਲਟਰ ਨਹੀਂ ਹੁੰਦੀ। ਹੁਣ ਉੱਥੇ ਜਿਹੜੇ UN ਨੇ ਕੈਂਪ ਬਣਾਏ ਉਹ 1960 ਦੇ ਬਣੇ ਹੋਏ ਨੇ, 70 ਸਾਲ ਹੋ ਗਏ ਨੇ ਉੱਥੇ ਹੀ ਬੈਠੇ ਨੇ। ਤੇ ਇੰਡੋਨੇਸ਼ੀਆ ਤੇ ਬਿਲਕੁਲ ਫਾਰ ਅਵੇ ਹੈ, ਹਾਲਾਂ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਮੁਲਕ ਹੈ, ਬੜੇ
ਉਹਨਾਂ ਦੇ ਆਪਣੇ ਕਿੰਨੇ ਹਜ਼ਾਰ, ਸ਼ਾਇਦ 18-19 ਹਜ਼ਾਰ ਆਈਲੈਂਡ ਨੇ। ਲੇਕਿਨ ਵਾਂਸ ਗਾਜ਼ਾ ਦਾ ਇਹਦਾ ਮਤਲਬ ਇਹ ਹੈ ਵੀ ਇਹ ਵੀ ਡੀਲ ਹੀ ਸਟ੍ਰਾਈਕ ਹੋਈ ਅਰਬਾਂ ਨੇ ਵੀ, ਔਰ ਇਹਨਾਂ ਨੇ ਕਿਹਾ ਜੀ ਸਾਡੇ ਤਾਂ ਲੋਕਾਂ ਨੇ, ਇੰਡੋਨੇਸ਼ੀਆ ਇਸਲਾਮ ਨੂੰ ਮੰਨਣ ਵਾਲੇ ਨੇ ਪਰ ਉਹਨਾਂ ਦੇ ਆਪਣਾ ਜਿਹੜਾ ਉਹ ਰੇਸ ਹੈ ਉਸ ਕਿਸਮ ਦਾ ਨਹੀਂ ਹੈ। ਉਹਨਾਂ ਨੂੰ ਅਮਰੀਕਾ ਨੇ ਕਿਹਾ ਹੋਣਾ ਪੈਸੇ ਅਸੀਂ ਦੇਵਾਂਗੇ, ਤੁਸੀਂ ਜਿਹੜਾ ਇਹਨਾਂ ਨੂੰ ਕਰੋ। ਸੋ ਵਾਂਸ ਹੁਣ ਉਹਦੇ 'ਚ ਆਇਆ ਕਿ ਜੀ ਅਸੀਂ ਪਹਿਲਾ ਬੈਚ ਇੰਨੇ ਦਾ ਲਵਾਂਗੇ, ਇੰਨੇ ਲੋਕ ਆਉਣਗੇ, ਉਹਨਾਂ ਨੂੰ ਅਸੀਂ ਜੌਬ ਓਪਰਚੁਨਿਟੀ ਦੇਵਾਂਗੇ, ਜਿਹੜੇ ਜ਼ਖਮੀ ਨੇ ਉਹਨਾਂ ਦੀ ਟ੍ਰੀਟਮੈਂਟ ਕਰਾਵਾਂਗੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅਲਟੀਮੇਟ ਹੁਣੇ ਹੀ ਨੈਤਨਯਾਹੂ 3-4 ਦਿਨ ਪਹਿਲਾਂ ਵੀ ਹੋ ਕੇ ਗਿਆ ਔਰ ਉਹਦੇ ਚਿਹਰੇ ਤੇ ਔਰ ਟਰੰਪ ਦੇ ਨਾਲ ਔਰ ਦੂਸਰਾ, ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਜਿਹੜਾ ਮਕਸਦ ਸੀ ਕਿ ਉਹਨਾਂ ਨੇ ਅਮਰੀਕਾ ਦਾ ਖੁਦ ਗਜ਼ਾ ਲੈਣਾ ਚਾਹੁੰਦਾ ਸੀ ਕਿ ਵੀ ਅਸੀਂ ਉਹਨੂੰ ਟੂਰਿਸਟ ਰਿਜ਼ੋਰਟ ਬਣਾਵਾਂਗੇ, ਪਰ ਮੈਨੂੰ ਇਹ ਲੱਗਦਾ ਵੀ ਹੁਣ ਉਹਨਾਂ ਨੇ ਇਜ਼ਰਾਈਲ ਦੀ ਟੈਰੀਟਰੀ ਐਕਸਟੈਂਡ ਕਰ ਲੈਣੀ ਹੈ। ਆਲਰੇਡੀ ਜੇ 4 ਲੱਖ ਬੰਦਾ ਇਹਨਾਂ ਹਫ਼ਤਿਆਂ ਦੇ ਵਿੱਚ ਕੱਢਿਆ ਤੇ ਇੰਡੋਨੇਸ਼ੀਆ 'ਚ ਵਸਾਉਣ ਦੀ ਲਾਈਨ ਹੈ, ਤੇ ਇਹਦਾ ਮਤਲਬ ਇਹ ਹੈ ਕਿ ਵੀ ਗਜ਼ਾ ਕੰਪਲੀਟਲੀ ਇਹਨਾਂ ਦੇ ਕਬਜ਼ੇ ਦੇ ਵਿੱਚ ਜਾ ਰਿਹਾ ਇਜ਼ਰਾਈਲ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।